Viewers, welcome back in our program. जी डार साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਅਗਲੇ ਇਸ਼ੂ ਦੇ ਨਾਲ। ਜੀ डार साहब ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ ਜਦੋਂ ਦੀ 2014 ਚ ਮੋਦੀ ਦੀ ਸਰਕਾਰ ਆਈ ਹੈ ਜੀ ਇਹਨਾਂ ਨੇ ਇੱਕ ਪਾਸੇ ਘੱਟ ਗਿਣਤੀਆਂ ਦੇ ਵਿੱਚ ਇੱਕ ਖੌਫ ਭਰਿਆ ਕਿਵੇਂ ਮੁਸਲਮਾਨਾਂ ਈਸਾਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇਸ਼ ਧਰੋਹ ਦੇ ਕੇਸ ਇਹਨਾਂ ਦੀ ਜਿਹੜੀ ਹੈ ਪੂਰੀ ਝੜੀ ਲਾਈ ਹੈ ਚਾਰ ਚਫੇਰੇ ਜੀ ਨਾਰਥ ਈਸਟ ਦੇ ਵਿੱਚ ਅਸਾਮ ਚ ਜਿਵੇਂ ਇੱਕ ਸਟੋਰੀ ਸੀ ਔਰ ਮੈਂ ਡਿਸਕਸ ਕਰਾਂਗਾ ਆਉਣ ਵਾਲੇ ਦਿਨਾਂ 'ਚ ਕਿ ਸੁਪਰੀਮ ਕੋਰਟ ਦੇ ਆਰਡਰ ਥੱਲੇ ਰਜਿਸਟ੍ਰੇਸ਼ਨ ਕੈਂਪੇਨ ਚਲਾਇਆ 90 ਲੱਖ ਮੁਸਲਮਾਨ 9 ਮਿਲੀਅਨ ਜਿਹੜੇ ਨੇ ਉਹ ਬੜੀ ਘਬਰਾਹਟ ਦੇ ਵਿੱਚ ਨੇ ਚਾਰ ਚਫੇਰੇ ਉਸ ਖਿੱਤੇ ਦੇ ਕਿ ਉਹਨਾਂ ਨੂੰ ਪਤਾ ਨਹੀਂ ਕਿਸੇ ਨੂੰ ਕੋਈ ਕਾਰਡ ਦੇ ਰਹੇ ਨੇ ਕਿਸੇ ਨੂੰ ਨਹੀਂ ਵੀ ਕਦੋਂ ਉਹਨਾਂ ਨੇ ਐਲਾਨ ਦੇਣਾ ਕਿ ਇਹ ਗੈਰ ਪ੍ਰਵਾਸੀ ਨੇ 9 ਲੱਖ ਮੁਸਲਮਾਨ ਬੰਗਾਲ 'ਚ ਖੌਫ ਦੇ ਉਸ ਅਸਾਮ ਦੇ ਵਿੱਚ ਖੌਫ ਦੇ ਵਿੱਚ ਹੈ ਜੀ ਇੱਧਰ ਯੋਗੀ ਆਦਿੱਤਿਆਨਾਥ ਯੂਪੀ ਦੇ ਵਿੱਚ ਕਿਵੇਂ ਤਾਜ ਮਹਿਲ ਨੂੰ ਬਾਹਰ ਰੱਖਿਆ ਹੈ ਕਿਵੇਂ ਹਿੰਦੂ ਸਰਕਟ ਮਥੁਰਾ ਬਿੰਦਰਾਬਨ ਇਹ ਉਹਨੂੰ ਪ੍ਰਮੋਟ ਕਰ ਰਹੇ ਨੇ ਲੇਕਿਨ ਇੱਕ ਖਬਰ ਜਿਸ ਨੂੰ ਕਿਉਂਕਿ ਮੀਡੀਆ ਸਾਰਾ ਹੀ ਇਹਨਾਂ ਦਾ ਗੋਦੀ ਮੀਡੀਆ ਹੈ ਔਰ ਇਹ ਖਬਰ ਕਿ ਵੀ ਪਿਛਲੇ ਲਗਭਗ 1 ਸਾਲ ਜਦੋਂ ਤੋਂ ਇਹ ਪਾਵਰ 'ਚ ਆਇਆ 500 ਤੋਂ ਜ਼ਿਆਦਾ ਝੂਠੇ ਪੁਲਿਸ ਮੁਕਾਬਲੇ ਜਿਹੜੇ ਨੇ ਉਹ ਯੂਪੀ ਦੇ ਵਿੱਚ ਹੋਏ ਨੇ ਔਰ ਕਹਿ ਕੇ ਕਰ ਰਿਹਾ ਕਿ ਵੀ ਇਹ ਗਵਰਨੈਂਸ ਦਾ ਤਰੀਕਾ ਹੈ ਇਹ ਰਾਜ ਕਰਨ ਦਾ ਤਰੀਕਾ ਹੈ ਔਰ ਇਸ ਦੇ ਉੱਤੇ ਹਿਊਮਨ ਰਾਈਟਸ ਜਿਹੜਾ ਉਹਨਾਂ ਦਾ ਕਮਿਸ਼ਨ ਹੈ ਉਹਨਾਂ ਨੇ ਨੋਟਿਸ ਭੇਜਿਆ ਉਹਨੇ ਪਰਵਾਹ ਹੀ ਨਹੀਂ ਕੀਤੀ ਹੁਣ ਅੱਜ ਦੀ ਇਹ ਖਬਰ ਸੀ ਕਿ ਸੁਪਰੀਮ ਕੋਰਟ ਨੋਟਿਸ ਟੂ ਉੱਤਰ ਪ੍ਰਦੇਸ਼ ਗਵਰਨਮੈਂਟ ਓਵਰ ਫੇਕ ਐਨਕਾਊਂਟਰਸ ਪਰ ਉਹਦੇ ਤੋਂ ਪਹਿਲਾਂ ਮੈਂ ਗੱਲ ਕਰਾਂ ਕਿ ਵੀ ਇਹ ਜਿਹੜਾ ਇਹਨੂੰ ਇਹ ਕਿਵੇਂ ਐਜ਼ ਏ ਟੂਲ ਬਣਾ ਰਹੇ ਨੇ ਈਵਨ ਰਾਜ ਕਰਨ ਦੇ ਲਈ ਵੀ ਕਿ ਜਿਹਨੂੰ ਮਰਜ਼ੀ ਚੁੱਕ ਕੇ ਪੁਲਿਸ ਮੁਕਾਬਲੇ ਬਣਾ ਦੇ ਕਿਉਂਕਿ ਸਿੱਖਾਂ ਨੇ ਤਾਂ ਇਸ ਨੂੰ ਦੇਖਿਆ ਹੋਇਆ ਅਸੀਂ ਤਾਂ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਜਿਹੜੀ ਹੈ ਉਹ ਸਾਡੇ ਸੀਨੇ ਨਾਲ ਚਿਪਕੀ ਹੋਈ ਹੈ ਕਸ਼ਮੀਰ ਵਾਲੇ ਹੰਡਾ ਰਹੇ ਨੇ ਪਰ ਇਹ ਜਿਹੜੀਆਂ ਇਨ ਬਿਟਵੀਨ ਕਦੇ ਇੱਕ ਜ਼ਮਾਨੇ 'ਚ ਚੰਬਲ ਘਾਟੀ ਦੇ ਡਾਕੂਆਂ ਦੇ ਲਈ ਇਹ ਸੀ ਕਿ ਜੀ ਫਲਾਣਾ ਫੜ ਲਿਆ ਸੁੰਦਰ ਫੜ ਲਿਆ ਜਾਂ ਦੂਜਾ ਉਹਨੂੰ ਫਲਾਣੇ ਆਈਜੀ ਨੇ ਮਾਰਿਆ ਮੁਕਾਬਲੇ 'ਚ ਝੂਠੇ 'ਚ ਕਿਉਂਕਿ ਲੇਕਿਨ ਇਹ ਯੂਪੀ ਬਿਹਾਰ 'ਚ ਨਹੀਂ ਸੀ ਗੁਜਰਾਤ 'ਚ ਨੇ ਸ਼ੁਰੂ ਕੀਤਾ ਮੋਦੀ ਅਮਿਤ ਸ਼ਾਹ ਨੇ ਜਿਹੜਾ ਸੋਰਾਬੂਦੀਨ ਦੇ ਥੱਲੇ ਔਰ ਇੱਕ ਬੱਚੀ ਜਿਹੜੀ ਇਨੋਸੈਂਟ ਸਕੂਲ ਕਾਲਜ ਗੋਇੰਗ ਸੀ ਉਹਨੂੰ ਬਣਾ ਕੇ ਐਨਕਾਊਂਟਰ 2-3 ਚੁੱਕ ਕੇ ਮਾਰ ਦਿੱਤੇ ਕਿ ਜੀ ਇਹ ਤਾਂ ਮੋਦੀ ਨੂੰ ਮਾਰਨ ਦੀ ਪਲਾਨ ਕਰ ਰਹੇ ਸੀ ਉਸੇ ਕੇਸ 'ਚ ਜਸਟਿਸ ਲੋਇਆ ਸੁਪਰੀਮ ਕੋਰਟ ਦਾ ਜਿਹੜਾ ਇਨਵੈਸਟੀਗੇਸ਼ਨ ਕਰ ਰਿਹਾ ਸੀ ਉਹਨੂੰ ਵੀ ਮਰਵਾ ਦਿੱਤਾ ਲੇਕਿਨ ਯੂਪੀ 'ਚ ਘੱਟੋ ਘੱਟ ਭਾਵੇਂ ਉੱਥੇ ਕਰਪਸ਼ਨ ਜਾਂ ਖੋਆ ਮਾਈ ਜਾਂ ਹੋਰ ਕ੍ਰਾਈਮ ਉਹ ਭਾਵੇਂ ਉੱਥੇ ਮਾਇਆਵਤੀ ਰਹੀ ਹੈ ਜਾਂ ਮੁਲਾਇਮ ਯਾਦਵ ਰਿਹਾ ਹੈ ਜਾਂ ਉਹਦਾ ਮੁੰਡਾ ਰਿਹਾ ਅਭਿਲੇਖ ਯਾਦਵ ਲੇਕਿਨ ਇਵੇਂ ਓਪਨਲੀ ਐਨਕਾਊਂਟਰਸ ਦੀ ਗੱਲ ਉਹ ਵੀ ਇਨ ਹੰਡਰਡਸ ਕਦੇ ਨਹੀਂ ਹੋਈ ਲੇਕਿਨ ਉਹ ਇੱਕ ਐਸਾ ਪੈਰਾਮੀਟਰ ਸੈੱਟ ਕਰ ਦਿੱਤਾ ਹੈ ਔਰ ਇਹ ਖਬਰ NDTV ਦੀ ਸੀ ਔਰ ਇਹ ਬੜੀ ਕਿ ਬੰਗਾਲ ਦਾ ਜਿਹੜਾ BJP ਦਾ ਚੀਫ ਹੈ ਉਹ ਕਹਿ ਰਿਹਾ ਕਿ ਜੀ ਇਹ ਦੇਖੋ ਜਿਵੇਂ ਯੂਪੀ 'ਚ ਬਣਾਇਆ ਬੰਗਾਲ ਦੇ ਵਿੱਚ ਵੀ ਜਦੋਂ ਸਾਡੇ ਹੱਥ ਪਾਵਰ ਆਈ ਅਸੀਂ ਇਹਨੂੰ ਕਰਾਂਗੇ ਔਰ NDTV ਦੀ ਖਬਰ ਹੈ ਬੰਗਾਲ BJP ਚੀਫ ਸ਼ੌਕਰ ਔਨ ਐਨਕਾਊਂਟਰਸ calls them a governance tool ਕਿ ਵੀ ਇਹ ਤਾਂ ਰਾਜ ਕਰਨ ਦਾ ਤਰੀਕਾ ਹੈ ਜੀ ਤੁਸੀਂ ਅਦਾਲਤਾਂ 'ਚ ਕਿੱਥੇ ਲਈ ਫਿਰੋਗੇ ਇਹਨਾਂ ਨੂੰ ਮੁਕਾਓ ਚੁੱਕੋ ਉਹਨਾਂ ਨੂੰ ਗ੍ਰਿਫਤਾਰ ਕਰੋ ਮਾਰੋ ਔਰ all governments do it in their states from Uttar Pradesh to Bengal. Uttar Pradesh is the champion, he said. Dileep Ghosh also credited Yogi Adityanath government with being upfront about its controversial use of police encounters to curb crime. ਉਹ ਕਹਿੰਦਾ ਜੀ ਯੋਗੀ ਜੀ ਦੇ ਕਿਆ ਕਹਿਣੇ ਉਹ ਤਾਂ ਇਮਾਨਦਾਰੀ ਨਾਲ ਕਹਿੰਦੇ ਨੇ ਵੀ ਮੈਂ ਬਣਾ ਰਿਹਾ ਐਨਕਾਊਂਟਰ ਇਹ ਡੈਮੋਕ੍ਰੇਸੀ ਹੈ ਲਾਰਜੈਸਟ ਡੈਮੋਕ੍ਰੇਸੀ ਜਿੱਥੇ ਜਦੋਂ ਕਹਿਣਗੇ ਜੀ ਜੁਡੀਸ਼ਰੀ ਸਾਡੇ ਮੀਡੀਆ ਵੀ ਹੁਣ 500 ਤੋਂ ਜ਼ਿਆਦਾ ਬੰਦੇ ਤੁਸੀਂ ਝੂਠੇ ਮੁਕਾਬਲਿਆਂ ਦੇ ਵਿੱਚ ਫਰੇਮ ਕੀਤੇ ਹੋਣ ਔਰ ਮੀਡੀਆ ਨਾ ਬੋਲੇ ਜਾਂ ਕੋਈ ਜੁਡੀਸ਼ਰੀ ਉਹਦਾ ਅੱਜ ਸੁਪਰੀਮ ਕੋਰਟ ਨੇ ਲਿਆ ਔਰ ਇਹ ਪੂਰੀ ਡੀਟੇਲ ਖਬਰ ਹੈ ਕੋਲਕਾਤਾ ਦੀ ਡੇਟਲਾਈਨ ਨਾਲ ਐਨਕਾਊਂਟਰਸ ਆਰ ਨੈਸੈਸਰੀ ਟੂਲ ਆਫ ਗਵਰਨੈਂਸ used by all governments to save society, the BJP's top leader in West Bengal has controversially said. For the sake of peace, whenever it is necessary, it is government's responsibility to hold encounters. Dileep Ghosh told NDTV to explain his recent encounter threat to Trinamool Congress leaders. ਕਿਉਂਕਿ ਉਹਨੇ ਤ੍ਰਿਣਮੂਲ ਕਾਂਗਰਸ ਵਾਲਿਆਂ ਨੂੰ ਕਿਹਾ ਜੀ ਤੁਹਾਡੇ ਅਸੀਂ ਐਨਕਾਊਂਟਰ ਬਣਾਵਾਂਗੇ NDTV ਨੇ ਉਹਨੂੰ ਕੰਟੈਕਟ ਕੀਤਾ ਕਿ ਵੀ ਇਹ ਉਹਨੇ ਕਿਹਾ ਜੀ ਬਿਲਕੁਲ ਇਹ ਗਵਰਨਮੈਂਟ ਦਾ ਟੂਲ ਹੈ ਔਰ ਇਹ ਜੇ ਤੁਸੀਂ ਐਫੀਸ਼ੀਐਂਸੀ ਸੁਸਾਇਟੀ ਦੀ ਖਾਤਰ
करना है, ਇਹਦੇ 'ਚ कोई हर्ज नहीं है। और ये उन्हें ऑल गवर्नमेंट्स डू इट इन देयर स्टेट फ्रॉम, उन्हें कहा जी सारियां गवर्नमेंटां कर रही हैं उत्तर प्रदेश तो बंगाल तक, पर योगी जी दी ਇਹਦੇ 'ਚ ਝੰਡੀ है। Questions have been raised about the Uttar Pradesh Chief Minister nudging the police to kill criminals in encounters, a term often used to describe extrajudicial killings by the state. But Yogi Adityanath has defended the police shooting criminals and called opposition leaders who questioned the killings by the police their sympathizers. ਹੁਣ ਜਿਹੜਾ ਕਹਿੰਦਾ ਜੀ ਤੁਸੀਂ ਇਹ ਝੂਠੇ ਮੁਕਾਬਲੇ ਕਿਉਂ ਬਣਾ ਰਹੇ ਹੋ, ਕਹਿੰਦਾ ਤੂੰ ਵੀ ਕ੍ਰਿਮੀਨਲ ਹੈ ਕਿਉਂਕਿ ਤੂੰ ਉਹਨਾਂ ਨੂੰ ਸਿੰਪੈਥਾਈਜ਼ ਕਰ ਰਿਹਾ ਹੈ, ਯੋਗੀ ਕਹਿ ਰਹੇ। Mr. Ghosh, speaking at a protest against the Jalpaiguri district administration last week, had promised to make every bullet count and declared that leaders who indulge in hooliganism in Bengal would soon either be in jail or straight away there will be an encounter. ਉਹ ਕਹਿੰਦਾ ਜੀ ਸਾਡਾ ਆ ਲੈਣ ਦਿਓ, ਇਹ ਅਸੀਂ ਗਿਣ ਰਹੇ ਹਾਂ ਜਿਹੜੇ ਨੇ ਇਸ ਜ਼ਿੰਮੇਵਾਰ, ਅਸੀਂ ਜਾਂ ਇਹਨਾਂ ਨੂੰ ਜੇਲ੍ਹ 'ਚ ਪਾਵਾਂਗੇ ਜਾਂ ਇਹਨਾਂ ਨੂੰ ਗੋਲੀਆਂ ਦੇ ਨਾਲ ਉਡਾ ਦੇਵਾਂਗੇ, ਐਨਕਾਊਂਟਰ ਬਣਾ ਦੇਵਾਂਗੇ। The police had promptly filed a case against him for the threat. और उन्होंने कहा भी ये पहली बार नहीं होया। उन्हें the 53-year-old BJP leader on Wednesday insisted there was nothing wrong in what he had said or anything new about the encounters. When things go out of control, encounters have to be done to save the society, he said. ਇਹ ਨਹੀਂ ਵੀ ਇੱਕ ਬੰਦਾ ਕਹੇ ਜੀ ਮੇਰੇ ਮੂੰਹ ਨਾ ਨਾ, ਉਹ ਕਹਿੰਦਾ ਜਦੋਂ ਕੋਈ ਚੀਜ਼ ਹੱਥੋਂ ਨਿਕਲ ਜਾਏ सोसाइटी ਨੂੰ ਸੇਵ ਕਰਨ ਦੇ ਲਈ ਐਨਕਾਊਂਟਰ ਕਰਨੇ ਚਾਹੀਦੇ ਨੇ, ਇਹ ਡੈਮੋਕ੍ਰੇਸੀ ਹੈ। Mr. Ghosh said encounters by the police wasn't new and was part of the government's responsibility to save society। और उन्हें अगों ये सारी लंबी चौड़ी है कि भी यूपी के कॉप ने की किया ते दूजा की किया, पर ये जिहड़ी स्टेटमेंट है कई दिन तो उन्हें उन्होंने डिफेंड कर रहे हैं, कह रहे हैं। और अज पहली बार है कि सुप्रीम कोर्ट का है कि जी Supreme Court on Monday sought a response from the Uttar Pradesh government on a plea alleging that several fake encounters have taken place in the state in recent past. A bench comprising Chief Justice Mishra, Justices A.M. Khani-Vilkar and D.F. Chandrachud issued notice to Uttar Pradesh government on the PIL filed by NGO People's Union for Civil Liberties। ਹੁਣ ਬਾਕੀ ਸਭ ਸੁੱਤੇ ਹੋਏ ਨੇ। PUCL ਉਹੀ ਹੈ ਜਿਨ੍ਹਾਂ ਨੇ ਨਵੰਬਰ 84 ਚ ਸਿੱਖ ਨਸਲਕੁਸ਼ੀ ਕਰਨ ਵਾਲਿਆਂ ਦੇ ਖਿਲਾਫ ਵੀ ਜਿਹੜਾ ਰਿਪੋਰਟ ਜਾਰੀ ਕੀਤੀ ਸੀ, ਬਹਾਦਰ ਲੋਕ ਨੇ ਜੀ। ਔਰ ਉਹਦੇ ਚ ਜਦੋਂ ਇਹ ਮਾਰਿਆ ਗਿਆ ਲਲਿਤ ਮਾਕਨ ਔਰ ਅਰਜਨ ਦਾਸ ਤੇ ਰਾਜੀਵ ਗਾਂਧੀ ਨੇ ਇਹਨਾਂ ਦੇ ਜਿਹੜੇ ਪ੍ਰੋਮੀਨੈਂਟ ਸੀ ਬੰਦੇ, ਉਹਨਾਂ ਨੂੰ ਸੱਦ ਕੇ ਕਿਹਾ ਵੀ ਜੇ ਹੁਣ ਇੱਕ ਵੀ ਹੋਰ ਮਾਰਿਆ ਗਿਆ ਤੇ ਮੈਂ ਤੁਹਾਨੂੰ ਮਾਰਾਂਗਾ, ਕਿਉਂਕਿ ਤੁਹਾਡੀ ਰਿਪੋਰਟ ਤੇ ਹੀ ਆਧਾਰਿਤ ਜਿਹੜੇ ਨੇ ਉਹ ਹੁਣ ਜਿਹੜਾ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ। ਪਰ ਤੁਸੀਂ ਸੁਪਰੀਮ ਕੋਰਟ ਦੀ ਵੀ ਸਿੰਸੈਰਿਟੀ ਦੇਖੋ ਕਿੰਨੀ ਕੁ ਹੋਏਗੀ ਇਹਦੇ ਚ। ਹੁਣ PUCL ਨੇ ਫਾਈਲ ਕੀਤਾ ਵੀ ਆਦਿੱਤਿਆਨਾਥ ਨੇ 500 ਤੋਂ ਜ਼ਿਆਦਾ ਐਨਕਾਊਂਟਰ ਬਣਾਏ ਨੇ ਤੇ ਉਹਨਾਂ ਨੇ ਕਿਹਾ ਜੀ ਇਹਦੇ ਵਿੱਚ ਤੁਸੀਂ ਜਿਹੜਾ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਹੈ NHRC ਉਹਨੂੰ ਵੀ ਪਾਰਟੀ ਬਣਾਓ, ਕਿਉਂਕਿ ਇੰਡੀਆ ਇਹ ਹਿਊਮਨ ਰਾਈਟ ਦਾ ਇਸ਼ੂ ਹੈ। The bench did not accept the plea that the National Human Rights Commission, which had earlier issued notice to the state governments on the issue, be also made a party in the present proceeding। So ਜ਼ਾਹਰ ਹੈ ਕਿ ਵੀ ਇਸ ਸਾਰੇ ਚੋਂ ਵੀ ਸੁਪਰੀਮ ਕੋਰਟ ਵੀ ਦੀਪਕ ਮਿਸ਼ਰਾ ਉਹਨਾਂ ਨੇ ਵੀ, ਕਿਉਂਕਿ ਹੁਣ ਇਹ ਪਟੀਸ਼ਨ ਆਈ ਗਈ ਜਿਹਨੂੰ ਪਬਲਿਕ ਇੰਟਰਸਟ ਲਿਟੀਗੇਸ਼ਨ ਕਹਿੰਦੇ ਨੇ PIL, ਉਹਨਾਂ ਨੇ ਕਿਹਾ ਜੀ ਨੋਟਿਸ ਭੇਜ ਦਿੱਤਾ ਹੈ। ਪਹਿਲਾਂ ਹਿਊਮਨ ਰਾਈਟ ਕਮਿਸ਼ਨ ਨੇ ਨੋਟਿਸ ਭੇਜਿਆ ਸੀ, ਉਹਨੇ ਉਹਦਾ ਵੀ ਜਵਾਬ ਨਹੀਂ ਦਿੱਤਾ। ਔਰ ਇਹ ਐਨਕਾਊਂਟਰ ਜਿਹੜੇ ਨੇ ਉਹ ਕਹਿ ਰਿਹਾ ਬੰਗਾਲ ਦਾ BJP ਵਾਲਾ ਕਿ ਵੀ ਇਹ सोसाइटी ਦੇ ਲਈ ਬੜੇ ਜ਼ਰੂਰੀ ਨੇ। ਔਰ ਯੋਗੀ ਜੀ ਦੇਖੋ ਕਮਾਲ ਕਰਤਾ ਉਹਨਾਂ ਨੇ, 500 ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਨੇ ਬਣਾਤੇ ਔਰ ਸਾਨੂੰ ਆ ਲੈਣ ਦਿਓ, ਅਸੀਂ ਇਵੇਂ ਹੀ ਐਨਕਾਊਂਟਰ। ਇਹ ਭਾਰਤ ਹੈ ਜਿਹਦੇ ਵਿੱਚ ਸਾਡਾ ਇੱਕ ਤਬਕਾ ਕਹਿੰਦਾ ਹੈ ਕਿ ਜੀ ਇਹਨਾਂ ਨਾਲ ਅਸੀਂ ਗੱਲਬਾਤ ਕਰ ਲਈਏ ਜਾਂ ਇਹਨਾਂ ਦੇ ਨਾਲ ਆਨਰੇਬਲੀ ਰਹਿ ਸਕਦੇ। ਉਹਨਾਂ ਨੇ ਤਾਂ ਮਿੱਥਿਆ ਹੋਇਆ ਕਿ ਉਹਨਾਂ ਨੇ ਕੁਝ ਵੈਸੇ ਡਰਾ ਲਏ ਨੇ, ਬਾਕੀ ਜਿਹੜੇ ਥੋੜੇ ਬਹੁਤ ਅਣਖੀ ਕਿਸਮ ਦੇ ਲੋਕ ਨੇ यूपी 'ਚ ਕ੍ਰਿਮੀਨਲ ਕਹਿ ਕੇ ਐਨਕਾਊਂਟਰ ਬਣਾ ਦਿਓ, ਪੰਜਾਬ 'ਚ ਗੈਂਗਸਟਰ ਕਹਿ ਕੇ ਬਣਾ ਦਿਓ। ਜਿਵੇਂ ਅੱਜ ਇੱਕ ਸਟੋਰੀ ਹੈ ਕਿ ਜਿਹੜੇ ਪੰਜਾਬ ਦੇ ਗੈਂਗਸਟਰ ਨੇ ਉਹ ਜੂਨ 84 ਦੇ ਜਿਹੜੇ ਫੌਜੀ ਅਫਸਰ ਨੇ ਜਿਹੜੇ ਕੁਝ ਮਾਰਤੇ, ਜਿਹੜੇ ਬਚੇ ਹੋਏ ਨੇ ਉਹਨਾਂ ਨੂੰ ਮਾਰਨਗੇ ਹੁਣ। ਔਰ ਇਹ ਇੰਟੈਲੀਜੈਂਸ ਬਰੀਫਿੰਗ ਕੀਤੀ ਜਾ ਰਹੀ ਹੈ ਸੈਂਟਰ ਨੂੰ ਕਿ ਗੈਂਗਸਟਰਸ ਆਰ ਪਲੈਨਿੰਗ ਕਿ ਜੀ ਉਹ ਉਹਨਾਂ ਨੂੰ ਮਾਰਨਗੇ। ਇਹਦਾ ਮਤਲਬ ਇਹ ਹੈ ਵੀ ਹੁਣ ਜਿਹੜੇ ਫਰਦਰ ਮੁੰਡੇ ਪੰਜਾਬ 'ਚ ਇਹਨਾਂ ਨੇ ਮਾਰਨੇ ਨੇ ਉਹਨਾਂ ਨੂੰ ਕੱਲਾ ਗੈਂਗਸਟਰ ਨਹੀਂ ਕਹਿਣਾ ਕਿ ਵੀ ਇਹ ਆਪਸੀ। ਉਹਨਾਂ ਨੇ ਕਿਹਾ ਜੀ ਇਹ ਗੈਂਗਸਟਰ ਪਲਾਨ ਕਰ ਰਹੇ ਸੀ ਕਿ ਫਲਾਂ ਕਪਤਾਨ ਨੂੰ ਜਾਂ ਮੇਜਰ ਨੂੰ ਜਿਹਨੇ ਜੂਨ 84 ਦੇ ਹਮਲੇ ਦੇ ਵਿੱਚ ਹਿੱਸਾ ਲਿਆ ਸੀ ਉਹਨੂੰ ਮਾਰਨਾ। ਸੋ ਅਧਿਆਂ ਨੂੰ ਕ੍ਰਿਮੀਨਲ ਕਹਿ ਕੇ ਮਾਰ ਦਿਓ, ਪੰਜਾਬ 'ਚ ਗੈਂਗਸਟਰ ਕਹਿ ਕੇ ਮਾਰ ਦਿਓ,
ਕਸ਼ਮੀਰ 'ਚ ਤਾਂ ਵੈਸੇ ਹੀ ਉਹਨਾਂ ਨੂੰ ਜਿਹੜੇ ਯੰਗ ਔਰ ਦੂਜੇ ਨੇ ਉਹਨਾਂ ਨੂੰ ਪਾਕਿਸਤਾਨ ਦੇ ISI ਨਾਲ ਜੋੜ ਕੇ ਮਾਰ ਰਹੇ ਨੇ ਔਰ ਫਿਰ ਰਹਿ ਜਾਏਗਾ ਇਹ ਕਿ ਜਿਵੇਂ ਸਭ ਹਿੰਦੂਤਵ ਹੈ ਔਰ ਬਾਕੀਆਂ ਦਾ ਜਿਹੜਾ ਇਹ ਮੈਸੇਜ ਇਹੀ ਦੇ ਰਹੇ ਨੇ ਕਿ ਭਾਈ ਗੋਡੇ ਟੇਕੋ ਔਰ ਜਿਵੇਂ ਉਹ ਮੋਹਨ ਭਾਗਵਤ ਕਹਿੰਦਾ ਕਿ ਭਾਈ ਇਸ ਦੇਸ਼ 'ਚ ਰਹਿਣ ਵਾਲਾ ਹਰ ਕੋਈ ਹਿੰਦੂ ਹੈ ਔਰ ਇਸ ਏਜੰਡੇ ਦੇ ਉੱਤੇ ਹੁਣ ਇਹ ਐਨਕਾਊਂਟਰ ਬਣਾਉਣ ਵਾਲੀ ਪਾਲਿਸੀ ਵੀ ਜਿਹੜੀ ਹੈ ਧੜੱਲੇ ਨਾਲ ਲਾਗੂ ਕਰ ਜੀ ਡਾਕਟਰ ਸਾਹਿਬ ਥਲਾਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ TV 84 ਸਿੱਖਾਂ ਕਸ਼ਮੀਰੀਆਂ ਦੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694 ਥੈਂਕ ਯੂ ਸੋ ਮਚ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ